ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਐਪਲ ਨੂੰ ਇੱਕ ਵਾਰੀ ਫੇਰ ਧਮਕੀ ਜਿਹੜੀ ਉਹ ਦਿੱਤੀ ਆ। ਉਹਨਾਂ ਨੇ ਜਿਹੜਾ ਟਵੀਟ ਕਰਦੇ ਹੋਏ ਜਿਹੜਾ ਉਹ ਆਖਿਆ ਵੀ ਭਾਈ ਇਸ ਤਰੀਕੇ ਦੇ ਨਾਲ ਗੱਲ ਜਿਹੜੀ ਉਹ ਨਹੀਂ ਬਣਨੀ। ਜੇ ਤੁਸੀਂ ਜਿਹੜੇ ਅਮਰੀਕਾ ਤੋਂ ਬਾਹਰ ਜੇ ਤੁਸੀਂ ਲਗਵਾਉਂਦੇ ਆ ਕਰਾਉਂਦੇ ਆ ਜਿਹੜੇ ਆਈਫੋਨਸ ਬਣਾਉਂਗੇ ਤਾਂ ਤੁਹਾਡੇ ਉੱਤੇ ਜਿਹੜਾ ਅਸੀਂ ਫਿਰ ਟੈਰਿਫ ਜਿਹੜਾ ਉਹ ਲਾਵਾਂਗੇ। ਕਹਿੰਦੇ ਵੀ ਅਟੈਂਸ਼ਨ ਜਿਹੜੀ ਆ ਇਸ ਮਾਮਲੇ ਦੇ ਵਿੱਚ ਪੇ ਕਰਨ ਦੇ ਲਈ ਤੁਹਾਡਾ ਅਸੀਂ ਧੰਨਵਾਦ ਜਿਹੜਾ ਉਹ ਕਰਦੇ ਆ। ਸੋ ਕਹਿੰਦੇ ਵੀ ਮੈਂ ਪਹਿਲਾਂ ਵੀ ਟਿਮ ਕੁੱਕ ਜਿਹੜੇ ਐਪਲ ਦੇ CEO ਆ ਉਸ ਨੂੰ ਇਨਫੋਰਮ ਕੀਤਾ ਸੀ ਤੇ ਮੈਂ ਉਮੀਦ ਰੱਖਦਾ ਵੀ ਜਿਹੜੇ ਆਈਫੋਨ ਆ ਜਿਹੜੇ US ਦੇ ਵਿੱਚ ਵੇਚੇ ਜਾਣੇ ਆ ਉਹ ਇੱਥੇ ਮੈਨੂਫੈਕਚਰ ਹੋਣ, ਬਿਲਟ ਇਨ ਯੂਨਾਈਟਿਡ ਸਟੇਟਸ, ਨਾਟ ਇੰਡੀਆ ਔਰ ਐਨੀ ਪਲੇਸ ਐਲਸ। ਸੋ ਇਹ ਜਿਹੜਾ ਇਸ ਟਾਈਮ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੀ ਇੱਕ ਹਿਸਾਬ ਦੇ ਨਾਲ ਸਿੱਧੀ ਜਿਹੜੀ ਧਮਕੀ ਆ ਉਹ ਐਪਲ ਨੂੰ ਜਿਹੜੀ ਉਹ ਦਿੱਤੀ ਆ ਵੀ ਭਾਈ ਆਈਫੋਨ ਜਿਹੜੇ ਆ ਤੁਸੀਂ ਇੰਡੀਆ 'ਚ ਨਾ ਬਣਾਓ, ਅਮਰੀਕਾ ਦੇ ਵਿੱਚ ਜਿਹੜਾ ਬਣਾਓ। ਇੰਡੀਆ ਦੇ ਵਿੱਚ ਕਹਿੰਦੇ ਵੀ ਉੱਦਾਂ ਐਪਲ ਵਾਲਿਆਂ ਨੇ ਆਪਣੀ ਜਿਹੜੀ ਮੈਨੂਫੈਕਚਰਿੰਗ ਆ ਉਹ ਡਬਲ ਜਿਹੜੀ ਉਹ ਕਰਨ ਦੀ ਯੋਜਨਾ ਜਿਹੜੀ ਆਲਰੇਡੀ ਬਣਾ ਲਈ ਹੈਗੀ ਆ। ਸੋ ਇਹ ਵੀ ਇੱਕ ਵੱਡੀ ਜਿਹੜੀ ਚੁਣੌਤੀ ਆ ਟਰੰਪ ਉਹਨਾਂ ਦੇ ਲਈ ਹਰਜੋਤ ਸਿੰਘ ਜੀ ਰਹੇਗੀ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਣਗੇ, ਕਿਸ ਤਰੀਕੇ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਆ ਉਹ ਅੱਗੇ ਜਿਹੜੀ ਉਹ ਵਧਾਉਂਦੇ ਹੈਗੇ ਆ। ਸੋ ਪਰ ਨਾਲ ਦੇ ਨਾਲ ਟੈਰਿਫ ਦੀ ਵੀ ਜਿਹੜੀ ਉਹਨਾਂ ਨੇ ਇੱਕ ਵਾਰੀ ਫੇਰ ਧਮਕੀ ਜਿਹੜੀ ਉਹ ਦੇ ਦਿੱਤੀ ਵੀ 25% ਜਿਹੜਾ ਟੈਰਿਫ ਆ ਜੋ ਕਿ ਐਪਲ ਦੇ ਦੁਆਰਾ ਪੇ ਕੀਤਾ ਜਾਊਗਾ ਜੇ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਨਹੀਂ ਕਰਦੇ ਤੇ ਇੰਡੀਆ ਤੋਂ ਬਣਾ ਕੇ ਲਿਆਉਂਦੇ ਹੋ ਤਾਂ 25% ਟੈਰਿਫ ਤੁਹਾਡੇ ਉੱਤੇ ਤੁਹਾਨੂੰ ਪੇ ਕਰਕੇ ਜਿਹੜਾ ਆ ਉਹ ਅੱਗੇ ਤੁਹਾਡੇ ਫੋਨ ਆ ਉਹ ਲਿਆਉਣ ਦਿੱਤੇ ਜਾਣਗੇ। ਉਧਰ ਲੱਗਦੇ ਹੱਥ ਜਦੋਂ ਟੈਰਿਫ ਦੀ ਧਮਕੀ ਦੇਣ ਦੇ ਤੇ ਆਏ ਤਾਂ ਰਾਸ਼ਟਰਪਤੀ ਟਰੰਪ ਹੋਣਾ ਨੇ ਯੂਰਪੀਅਨ ਯੂਨੀਅਨ ਦੇ ਨਾਲ ਫੇਰ ਕਹਿ ਦਿੱਤਾ ਵੀ ਉਹ ਰਿਕਮੈਂਡ ਕਰਦੇ ਆ ਵੀ 50% ਟੈਰਿਫ ਯੂਰਪੀਅਨ ਸੰਘ ਤੋਂ ਆ ਰਹੇ ਸਾਰੇ ਸਮਾਨ ਦੇ ਉੱਤੇ ਲਾ ਦਿੱਤਾ ਜਾਵੇ। ਜੀ ਬਿਲਕੁਲ। ਟਰੰਪ ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਉੱਤੇ 50% ਟੈਰਿਫ ਲਾਉਣ ਦੀ ਗੱਲਬਾਤ ਕਹਿ ਦਿੱਤੀ ਆ, ਜਿਹਦੇ ਨਾਲ ਸਟਾਕ ਮਾਰਕੀਟ ਦੇ ਉੱਤੇ ਬਹੁਤ ਅਸਰ ਪਿਆ, ਖਾਸ ਕਰਕੇ ਯੂਰਪੀਅਨ ਯੂਨੀਅਨ ਦੀ ਮਾਰਕੀਟ ਦੇ ਉੱਤੇ। ਤਾਂ ਸੋ ਇਸ ਸੰਬੰਧ ਦੇ ਵਿੱਚ ਓਲਫੋ ਗਿਲ ਕਰਕੇ ਇੱਕ ਸਪੋਕਸਪਰਸਨ ਹੈਗੇ ਯੂਰਪੀਅਨ ਕਮਿਸ਼ਨ ਦੇ, ਉਹਨਾਂ ਨੇ ਇਹ ਕਿਹਾ ਵੀ ਮੈਂ ਕਮੈਂਟ ਤਾਂ ਨਹੀਂ ਕਰਨਾ ਚਾਹੁੰਦਾ, ਪਰ ਜਿਹੜੀ ਗੱਲਬਾਤ ਹੋਊਗੀ ਉਹ ਮਾਰੋਸ ਸੈਫਕੋਵਿਕ ਜੋ ਯੂਰਪੀਅਨ ਕਮਿਸ਼ਨਰ ਫਾਰ ਟ੍ਰੇਡ ਹੈਗੇ ਆ ਤੇ US ਦੇ ਜਿਹੜੇ ਟ੍ਰੇਡ ਰਿਪਰੈਜ਼ੈਂਟੇਟਿਵ ਜੇਮਿਸਨ ਗਰੀਰ ਹੈਗੇ ਆ, ਉਹਨਾਂ ਦੇ ਵਿਚਕਾਰ ਜਿਹੜੀ ਇਹ ਜੋ ਗੱਲਬਾਤ ਹੋਊਗੀ ਫੇਰ ਸਾਰਿਆਂ ਦੇ ਨਾਲ ਦੱਸਿਆ ਜਾਊਗਾ। ਪਰ ਓਵਰਆਲ ਜੇ ਦੇਖਿਆ ਜਾਵੇ, ਜੇ ਯੂਰਪੀਅਨ ਯੂਨੀਅਨ ਦੇ ਉੱਤੇ 50% ਟੈਰਿਫ ਲੱਗਦਾ ਹੈ ਤੇ ਉਹ ਯੂਰਪ ਨੂੰ ਇਹਦਾ ਬਹੁਤ ਵੱਡਾ ਜਿਹੜਾ ਹੈ ਉਹਦੇ ਉੱਤੇ ਅਸਰ ਪਊਗਾ। ਤੇ ਕਹਿੰਦੇ ਭਈ ਪਿਛਲੇ ਮਹੀਨੇ ਯੂਰਪੀਅਨ ਯੂਨੀਅਨ ਨੇ ਇਹ ਦੱਸਿਆ ਸੀ ਵੀ $108 ਬਿਲੀਅਨ ਦੇ ਕਰੀਬ ਰਿਟੈਲੀਏਟਰੀ ਜਿਹੜਾ ਟੈਰਿਫ ਪਲਾਨ ਤਿਆਰ ਕੀਤੀ ਗਈ ਹੈਗੀ ਆ। ਸੋ ਯੂਰਪੀਅਨ ਕਮਿਸ਼ਨਰ ਪ੍ਰੈਜ਼ੀਡੈਂਟ ਉਰਸੁਲਾ ਵੌਂਡਰ ਲੇਅਨ ਜੋ ਆ, ਉਹਨਾਂ ਨੇ ਆਪਣੀ ਅਲੱਗ ਸਟੇਟਮੈਂਟ ਜਾਰੀ ਕੀਤੀ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ 0 ਟੈਰਿਫ ਦੇ ਲਈ ਵਰਕਆਊਟ ਕਰ ਰਹੇ ਹੈਗੇ ਆ, ਜਿਹਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਇੰਡੀਆ ਦੀ ਸਰਕਾਰ ਦੇ ਉੱਤੇ ਵੀ ਜਿਹੜਾ ਸੇਮ ਇਦਾਂ ਦਾ ਹੀ ਪ੍ਰੈਸ਼ਰ ਪਾ ਰਹੇ ਆ ਵੀ 0 ਟੈਰਿਫ ਜੇ ਹੋਊਗਾ ਤਾਂ ਫਿਰ ਵਧੀਆ ਆ। ਐਪਲ ਦੇ ਉੱਤੇ ਵੀ ਜਿਹੜਾ 50% ਟੈਰਿਫ ਲਾਉਣ ਦੀ ਗੱਲਬਾਤ ਆ, ਸੌਰੀ 25% ਪਈ ਜੋ ਇੰਡੀਆ ਤੋਂ ਆਉਣਾ ਹੈਗਾ, ਉਹ ਇਹੀ ਗੱਲ ਹੈਗੀ ਆ ਵੀ ਜੋ ਇੰਡੀਆ ਵਾਲੇ ਜਿਹੜੇ ਟੈਰਿਫ ਆ ਉਹ ਘੱਟ ਲਾਉਣ। ਦੂਸਰਾ ਇੱਕ ਸਾਡੇ ਜਿਹੜੇ ਸਰੋਤੇ ਆ ਉਹ ਕਮੈਂਟ ਕਰ ਰਹੇ ਆ ਵੀ ਭਾਈ ਤੁਸੀਂ ਜਿਹੜੀ ਨਿਊਜ਼ ਹੀ ਸ਼ੇਅਰ ਕਰਿਆ ਕਰੋ ਤੇ ਕਮੈਂਟ ਨਾ ਕਰੋ। ਤੁਹਾਨੂੰ ਦੱਸ ਦਈਏ ਵੀ ਅਸੀਂ ਦੋਨੋਂ ਅਮਰੀਕਨ ਸਿਟੀਜ਼ਨ ਆ, ਹਜ਼ਾਰਾਂ ਨਹੀਂ ਲੱਖਾਂ ਡਾਲਰ ਦੇ ਹਿਸਾਬ ਨਾਲ ਟੈਕਸ ਦਿੰਦੇ ਆ ਤੇ ਸਾਡਾ ਵੀ ਹੱਕ ਹੈਗਾ ਜੇ ਸਾਡੀ ਸਰਕਾਰ ਕੋਈ ਗਲਤ ਕੰਮ ਕਰਦੀ ਆ ਤੇ ਉਸ ਨੂੰ ਦੱਸਣ ਦਾ। ਜੇ ਠੀਕ ਕਰਦੀ ਤਾਂ ਠੀਕ ਦੱਸਾਂਗੇ, ਕਿਉਂਕਿ ਸਾਡਾ ਜਿਹੜਾ ਟੈਕਸ ਆ ਉਹਦੇ ਉੱਤੇ ਹੀ ਜੋ ਅਮਰੀਕਾ ਦੀ ਸਰਕਾਰ ਆ ਵੱਖ-ਵੱਖ ਗਵਰਨਮੈਂਟਸ ਦੇ ਨਾਲ ਵੱਖ-ਵੱਖ ਪ੍ਰੋਜੈਕਟਸ ਦੇ ਉੱਤੇ ਕੰਮ ਕਰਦੀ ਆ। ਜੀ, ਸੋ ਬਿਲਕੁਲ ਆਈਫੋਨ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਇਹ ਹੁਣ ਕਹਿ ਸਕਦੇ ਆ ਵੀ ਇੱਕ ਵਾਰੀ ਫਿਰ ਐਪਲ ਵਾਲਿਆਂ ਨੂੰ ਜਿਹੜੀ ਧਮਕੀ ਦੇਣ ਦਾ ਮਤਲਬ ਇਹ ਆ ਵੀ ਇੰਡੀਆ ਨੂੰ ਵੀ ਇਸ ਦੇ ਜ਼ਰੀਏ ਰਾਸ਼ਟਰਪਤੀ ਟਰੰਪ ਇਹ ਨੈਗੋਸ਼ੀਏਟ ਹੀ ਇੱਕ ਹਿਸਾਬ ਦੇ ਨਾਲ ਕਰ ਰਹੇ ਆ। ਇੰਡੀਆ ਨੂੰ ਜਿਹੜੇ 0 ਟੈਰਿਫ ਦੇ ਲਈ ਇਹ ਇੱਕ ਟੈਕਟਿਕ ਜਿਹੜੀ ਇਸ ਟਾਈਮ ਟਰੰਪ ਹੁਣਾਂ ਦੀ ਵਰਤੀ ਜਿਹੜੀ ਉਹ
ਜਾ ਰਹੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਇਸੇ ਤਰੀਕੇ ਦੇ ਨਾਲ ਬਣੀ ਆ। ਹੁਣ ਆਪਾਂ ਨੂੰ ਪਤਾ ਆ ਵੀ ਇੰਡੀਆ ਵੀ ਓਵਰਆਲ ਜਦ ਹੁਣ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਕੌਨਫਲਿਕਟ ਹੋਇਆ ਸੀ ਉਸ ਦੇ ਵਿੱਚ ਕਿਤੇ ਨਾ ਕਿਤੇ ਕੱਲਾ ਜਿਹਾ ਜਿਹੜਾ ਉਹ ਪੈ ਗਿਆ। ਇਥੀਓਪੀਆ ਦੇ ਜਿਹੜੇ ਮਿਨਿਸਟਰਸ ਆ, ਉਹ ਅੰਬੈਸਡਰਸ ਆ, ਉਹਨਾਂ ਦੇ ਕੋਲੋਂ ਜਿਹੜੇ ਉਹ ਬਿਆਨ ਦਵਾਏ ਜਾ ਰਹੇ ਆ। ਸੋ ਜੈ ਸ਼ੰਕਰ ਹੋਣਾ ਦੀ ਜਿਹੜੀ ਵਿਦੇਸ਼ ਨੀਤੀ ਆ ਉੱਥੇ ਆ ਰਹੀ ਆ ਵੀ ਹੋਰ ਕੋਈ ਮੁਲਕ ਤਾਂ ਨਹੀਂ ਆਇਆ ਤੇ ਇਥੀਓਪੀਆ ਵਾਲਿਆਂ ਨੂੰ ਜਿਹੜਾ ਉਹਨਾਂ ਨੇ ਚੱਕ ਜਿਹੜਾ ਉਹ ਲਿਆਂਦਾ ਹੈਗਾ ਆ। ਉਸ ਮਾਮਲੇ ਦੇ ਵਿੱਚ IMF ਨੇ ਫਿਰ ਬਿਲੀਅਨਸ ਆਫ ਡਾਲਰ ਦੀ ਜਿਹੜੀ ਫੰਡਿੰਗ ਆ ਉਹ ਪਾਕਿਸਤਾਨ ਨੂੰ ਅਪਰੂਵ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਟਰੰਪ ਹੁਣੀ ਐਪਲ ਦੇ ਉੱਤੇ ਦਬਾਅ ਪਾ ਕੇ ਜਿਹੜਾ ਕਿ ਉੱਥੇ ਲਗਾਤਾਰ ਮੈਨੂਫੈਕਚਰਿੰਗ ਚਾਈਨਾ ਤੋਂ ਲਿਆ ਕੇ ਉੱਥੇ ਵਧਾਉਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਸੀ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇੱਕ ਹਿਸਾਬ ਦੇ ਨਾਲ ਕਹਿ ਰਹੇ ਆ ਵੀ ਭਾਈ ਤੁਸੀਂ ਸਾਡੀ ਗੱਲ ਜਿਹੜੀ ਹੈ ਮੰਨੋ, ਨਹੀਂ ਤਾਂ ਤੁਹਾਡੇ ਤੇ ਜਿਹੜਾ ਉਹ ਟੈਰਿਫ ਲੱਗੂਗਾ। ਜੇ ਇੰਨਾ ਟੈਰਿਫ ਲੱਗੂਗਾ ਤੇ ਐਪਲ ਨੂੰ ਵੀ ਲੱਗੂਗਾ ਯਾਰ ਸਾਨੂੰ ਜੇ ਵਿੱਚ ਮੁਨਾਫਾ ਨਹੀਂ ਬਣਨਾ ਜਾਂ ਇੰਨੇ ਜ਼ਿਆਦਾ ਜਿਹੜੇ ਫੋਨ ਸਾਡੇ ਮਹਿੰਗੇ ਹੋ ਜਾਣਗੇ ਤਾਂ ਫਿਰ ਅੱਗੇ ਜਿਹੜਾ ਉਹ ਬਣੂਗਾ ਕੀ। ਸੋ ਇੰਡੀਆ ਦੇ ਉੱਤੇ ਬੇਸਿਕਲੀ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਤੁਸੀਂ ਅਮਰੀਕਾ ਦੇ ਸਮਾਨ ਦੇ ਉੱਤੇ ਜਿਹੜਾ ਉਹ ਟੈਰਿਫ ਆ ਉਹ ਜ਼ੀਰੋ ਆਊਟ ਜਿਹੜਾ ਉਹ ਕਰੋ, ਜੇ ਤੁਸੀਂ ਚਾਹੁੰਦੇ ਆ ਵੀ ਅਮਰੀਕਾ ਨੂੰ ਐਜ਼ ਏ ਮੰਡੀ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਬਣਾਉਣਾ ਹੈਗਾ ਆ। ਸੋ ਮੋਦੀ ਇਸ ਟਾਈਮ ਲੱਗ ਰਿਹਾ ਆ ਟਰੰਪ ਹੋਣਾ ਦੇ ਨਾਲ। ਦੇਖੋ ਉਹ ਡੀਲ ਤਾਂ ਉਹ ਬਣਾਉਣਾ ਚਾਹੁੰਦਾ ਆ, ਉਹ ਟੈਰਿਫ ਵੀ ਨਹੀਂ ਲੂਜ਼ ਕਰਨਾ ਚਾਹੁੰਦਾ, ਪਰ ਟਰੰਪ ਹੁਣੀ ਕਹਿੰਦੇ ਵੀ ਨਹੀਂ ਭਾਈ ਟੈਰਿਫ ਤਾਂ ਤੇਰੇ ਤੋਂ ਅਸੀਂ ਜ਼ੀਰੋ ਹੀ ਕਰਾ ਕੇ ਜਿਹੜਾ ਉਹ ਹਟਣੇ ਹੈਗੇ ਆ।